ਮੈਨੂੰ ਕਾਨੂੰਨ ਦਾ ਹੀ ਨਹੀਂ ਪਤਾ ਤੇ ਪਹਿਲੇ ਹੀ ਗਰੀਬ ਆਵਾਮ ਬੇਰੁਜ਼ਗਾਰੀ ਵਿੱਚ ਤੇ ਗੁਰਬਤ ਵਿੱਚ ਇਤਨੀ ਜ਼ਿਆਦਾ ਮਹਿੰਗਾਈ ਹੈ, ਅਗਰ ਉਸ ਦੇ ਵਿੱਚ ਸੋਸ਼ਲ ਮੀਡੀਆ ਯੂਜ਼ ਕਰਨ ਤੇ ਵੀ ਪਾਬੰਦੀ ਬੰਦੇ ਲੱਗੇਗਾ, ਮਤਲਬ ਕਿ ਉਸ ਤੇ ਵੀ ਪੈਸੇ ਚਾਰਜ ਹੋਣਗੇ ਤੇ ਫਿਰ ਅੱਲਾ ਹੀ ਹਾਫਿਜ਼ ਹੈ ਹਕੂਮਤ ਦਾ ਵੀ। अस्सलाम वालेकुम, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਆ ਤੁਹਾਡੇ ਨਾਲ ਇਰਫਾਨ ਸਮੋਰ। ਨਾਜ਼ਰੀਨ, ਵਿਫਾਕੀ हुकूमत ने गरीब आवाम ਤੇ ਇੱਕ ਹੋਰ ਵਾਰ ਕਰ ਦਿੱਤਾ ਹੈ। ਵਿਫਾਕੀ ਕਾਬੀਨਾ ਨੇ ਚੁੱਪ ਚੁਪੀਤੇ ਕਾਨੂੰਨ 'ਚ ਤਰਮੀਮ ਕਰਕੇ ਸੋਸ਼ਲ ਮੀਡੀਆ ਨੂੰ ਜਿੰਨੇ ਵੀ ਪਲੇਟਫਾਰਮਸ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੱਕ ਕਾਨੂੰਨ ਮਨਜ਼ੂਰ ਕਰ ਲਿਆ ਹੈ। ਔਰ ਇਸ ਤੋਂ ਬਾਅਦ ਹੁਣ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਚਾਹੇ YouTube ਹੈ, Facebook ਹੈ, Twitter ਹੈ ਜਾਂ TikTok ਹੈ, ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਹੋਏਗੀ ਔਰ ਸ਼ਾਇਦ ਉਹਨਾਂ ਤੇ ਕੋਈ ਫੀਸ ਵੀ ਲਾ ਦਿੱਤੀ ਜਾਏ, ਰਜਿਸਟ੍ਰੇਸ਼ਨ ਫੀਸ। ਔਰ ਇਹ ਅਸਲ 'ਚ ਗਰੀਬ ਆਵਾਮ ਦੀ ਪਹਿਲਾਂ ਹੀ ਜਿਹੜੀ ਮਹਿੰਗਾਈ ਦੀ ਚੱਕੀ 'ਚ ਪਿੱਸੀ ਹੋਈ ਹੈ, ਦਿਨ ਬ ਦਿਨ ਬੇਰੁਜ਼ਗਾਰ ਹੋ ਰਹੇ ਨੇ ਔਰ ਹੁਣ ਉਹਨਾਂ ਦਾ ਇੱਕ ਹੋਰ ਤਰੀਕੇ ਨਾਲ ਸੰਗ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਬੰਦਾ ਮੁਲਕ 'ਚ ਰੋਜ਼ਗਾਰ ਕਰਦਾ ਨਜ਼ਰ ਨਾ ਆਵੇ। ਸ਼ਾਇਦ ਇਹ ਇਕਦਾਮ ਹੈ ਔਰ ਹੁਣ ਅਸੀਂ ਇੱਥੇ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਵਿਚਾਰ ਜਾਣਨੇ ਆ ਇਸ ਬਾਰੇ ਕਿ ਹੁਕੂਮਤ ਦੇ ਇਸ ਇਕਦਾਮ ਬਾਰੇ ਉਹ ਕੀ ਕਹਿੰਦੇ ਨੇ। ਆਓ ਸਾਡੇ ਨਾਲ। लेकिन अगर पाकिस्तान से रूल लैके आते हैं तो पाकिस्तान से मोस्टली जो यूट्यूबर ने और जो स्टूडेंट है ने वो स्टूडेंट जोड़े है ने अर्निंग इसलिए कर रहे हैं क्योंकि उन्होंने कितने जॉब नहीं मिलती। वो कम एज है ने उन्होंने बहुत ज़्यादा कम करना पैंदा है, मतलब जॉब नहीं मिलती तो इस काम पर आ जाते हैं, यूट्यूबिंग कर लेंगे ने या होर भी बहुत कॉन्टेंट उन्होंने यूज़ करना होंगे। इमरान खान साहब ने जो प्रोसेस किया है, पहली गल तो इमरान खान साहब हर चीज़ से टैक्स ला रहे हैं, ठीक है। दूजी गल है कि अगर यूट्यूब पे भी ये सब कुछ प्रोसेस कर देंगे तो स्टूडेंट्स लिए बहुत प्रॉब्लम होगी। कंट्रोल करना भी इन्हों का एक ठीक है, अगर वो इस चीज़ समझते हैं तो सानू होंदा कोई मुद्दा दसन कि यह गलत असीं कर रहे हैं, कंट्रोल यह प्रोसेस है, इनकी वजह तो असीं कंट्रोल कर रहे हैं। यूट्यूब अगर तो किते बहुत ज़्यादा या कोई भी सोशल मीडिया अगर बहुत ज़्यादा मिसयूज़ हो रहा है तो इंसान की अपनी गलती की वजह तो हो रहा है। उत्थे बहुत ज़्यादा नॉलेज दी चीज़ां भी है, असीं वो भी पढ़ सकते हैं, वो भी रख सकते हैं, वो भी कंटेंट रख सकते हैं। लेकिन बेहतर है कि स्टूडेंट्स लिए इंज ही रहन देन क्योंकि स्टूडेंट्स इहदे को बहुत ज़्यादा अर्निंग कर रहे हैं, बहुत ज़्यादा बेनीफिशियल है स्टूडेंट्स लिए सब कुछ। ਅੱਛਾ, ਕੋਈ ਇਹਦੇ ਲਾਇਸੈਂਸ ਵਗੈਰਾ YouTube ਦੇ ਜਾਰੀ ਕਰ ਦਿੱਤੇ ਜਾਂਦੇ ਨੇ, ਕੋਈ 50 ਲੱਖ ਰੁਪਏ ਫੀਸ ਰੱਖ ਦਿੱਤੀ ਜਾਂਦੀ ਹੈ ਜਾਂ 1 ਕਰੋੜ ਰੁਪਏ, ਤੇ ਫਿਰ ਤੁਸੀਂ ਕੀ ਕਰੋਗੇ? ਤੁਹਾਡੇ YouTube ਚੈਨਲ ਦਾ ਕੀ ਬਣੇਗਾ? बस ਜਿਹੜੇ ਹੈਗੇ ਨੇ ਸਾਡੇ ਫੈਨਸ ਉਹਨਾਂ ਦੇ ਉੱਤੇ ਹੀ ਹੈਗਾ ਜੋ ਹੁਣ ਕਰ ਸਕਣ। ਬਾਕੀ ਫੈਨਸ ਕੀ ਚੰਦਾ ਕਰਕੇ ਉਹ ਤੁਹਾਨੂੰ ਲਾਇਸੈਂਸ ਲੈ ਦੇਣ? ਚੰਦਾ ਚੁੰਦਾ ਕਰਕੇ ਥੋੜੀ ਨਾ ਲੈ ਕੇ ਦੇਣਗੇ, ਲੇਕਿਨ ਇਹ ਹੈ ਕਿ ਫੈਨਸ ਜਿਵੇਂ ਮੋਟੀਵੇਟ ਕਰ ਲੈਣ, ਉਹ ਕਮੈਂਟਸ ਕਰਨ, ਉਹ ਹੈ ਮਤਲਬ ਕਿ ਜਿਹੜੀ ਬਾਕੀ ਪਬਲਿਕ ਹੈਗੀ ਹੈ, ਜਿਹੜੇ ਯੂਟਿਊਬਰ ਹੈਗੇ ਨੇ, ਉਹ ਇਸ ਗੱਲ ਨੂੰ ਕਰ ਸਕਦੇ ਨੇ। ਜੀ ਮੈਂ ਇਸ ਹਵਾਲੇ 'ਚ ਇਹ ਕਹਿਣਾ ਚਾਹਾਂਗੀ ਕਿ ਪਹਿਲੇ ਹੀ ਪਾਕਿਸਤਾਨੀ ਆਵਾਮ ਜਿਹੜੀ ਉਹ ਗਰੀਬੀ ਤੇ ਗੁਰਬਤ ਦੇ ਵਿੱਚ ਪਿੱਸੀ ਹੋਈ ਹੈ ਤੇ ਅਗਰ ਸੋਸ਼ਲ ਮੀਡੀਆ ਚੈਨਲ ਤੋਂ ਕੋਈ ਲੋਕ ਕਮਾ ਰਹੇ ਨੇ ਤੇ ਹਕੂਮਤ ਨੂੰ ਉਹਨੂੰ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕ ਉਸ ਤੋਂ ਕਮਾ ਰਹੇ ਨੇ ਤੇ ਇਸ ਨਾਲ ਬਲਕਿ ਹਕੂਮਤ ਨੂੰ ਸਪੋਰਟ ਕਰਨਾ ਚਾਹੀਦਾ ਹੈ। ਮੈਂ ਇਸ ਹਵਾਲੇ 'ਚ ਇਹ ਕਹਿਣਾ ਚਾਹਾਂਗੀ। ਅੱਛਾ, ਤੁਸੀਂ ਇਹ ਦੱਸੋ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਵੀ ਕੋਈ ਅਕਾਊਂਟ ਵਗੈਰਾ ਹੈ ਨੇ? YouTube ਜਾਂ TikTok ਤੇ ਹੋਣਾ ਹੀ ਹੈ ਜਾਂ Facebook ਵਗੈਰਾ? ਜੀ ਬਿਲਕੁਲ, Facebook, Instagram ਤੇ TikTok। ਅੱਛਾ ਜੀ, Instagram ਵੀ ਹੈ, TikTok ਵੀ ਹੈ। ਤੇ ਅਗਰ TikTok ਬੰਦ ਹੋ ਜਾਏ ਫਿਰ ਤੁਹਾਡਾ ਜਾਂ ਉਹਦੇ ਤੇ ਕੋਈ 50,000 ਰੁਪਏ ਉਹਦੀ ਰਜਿਸਟ੍ਰੇਸ਼ਨ ਫੀਸ ਹੋ ਜਾਏਗੀ ਤੇ ਫਿਰ ਕੀ ਬਣੇਗਾ? ਪਹਿਲੇ ਹੀ ਗਰੀਬ ਆਵਾਮ ਬੇਰੁਜ਼ਗਾਰੀ ਵਿੱਚ ਤੇ ਗੁਰਬਤ ਵਿੱਚ ਇਤਨੀ ਜ਼ਿਆਦਾ ਮਹਿੰਗਾਈ ਹੈ, ਅਗਰ ਉਸ ਦੇ ਵਿੱਚ ਸੋਸ਼ਲ ਮੀਡੀਆ ਯੂਜ਼ ਕਰਨ ਤੇ ਵੀ ਪਾਬੰਦੀ ਬੰਦੇ ਲੱਗੇਗਾ, ਮਤਲਬ ਕਿ ਉਸ ਤੇ ਵੀ ਪੈਸੇ ਚਾਰਜ ਹੋਣਗੇ ਤੇ ਫਿਰ ਅੱਲਾ ਹੀ ਹਾਫਿਜ਼ ਹੈ ਹਕੂਮਤ ਦਾ ਵੀ ਤੇ ਇਸੇ ਪਾਕਿस्तान ਦਾ ਵੀ। TikTok एक्चुअली आजकल पाकिस्तानी आवाम बहुत ज़्यादा यूज़ कर रही है। अगर बहुत ज़्यादा इस तरह चार्जेस होंगे तो मेरे ख्याल नाल तो एहतजाज करना चाहिए, इस ते पुरजोर मजम्मत करनी चाहिए। ਮੈਨੂੰ ਕਾਨੂੰਨ ਦਾ ਹੀ ਨਹੀਂ ਪਤਾ ਤੇ ਜਿੰਨੀ ਮਹਿੰਗਾਈ ਹੈ, ਰੋਜ਼ਗਾਰੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ, ਜਿਹਦੀ ਵਜ੍ਹਾ ਤੋਂ ਜਿਹੜੇ ਗਰੀਬ ਲੋਕ ਇਹ ਕੰਮ ਕਰਦੇ ਪਏ ਉਹਨਾਂ ਨੂੰ ਕਰਨਾ ਚਾਹੀਦਾ ਹੈ, ਨਾ ਕਿ ਉਹਨਾਂ ਤੇ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ। ਇਹਨਾਂ ਨਾਲ ਲੋਕਾਂ ਦੇ ਆਪਣੇ ਅੰਦਰ ਬਿਲਡ ਅਪ ਹੁੰਦਾ ਹੈ, ਕੌਨਫੀਡੈਂਸ ਆਉਂਦਾ ਹੈ। ਐਸਾ ਹੀ ਕੌਨਫੀਡੈਂਸ ਸਾਡੇ ਕੋਲੋਂ ਸਵਾਲ ਪੁੱਛ ਕੇ, ਕਿਸੇ ਕੋਲੋਂ ਸਵਾਲ ਪੁੱਛ ਕੇ ਆਉਂਦਾ ਹੈ, ਬਿਲਕੁਲ ਹੋਣਾ ਚਾਹੀਦਾ ਹੈ। ਇਹਦੇ ਵਾਸਤੇ ਸਾਡਾ ਵੋਟ ਤੁਹਾਡੇ ਨਾਲ ਹੈ। ਤੁਸੀਂ ਕੋਈ TikTok ਯੂਜ਼ ਕਰਦੇ ਹੋ? WhatsApp वैसे सिर्फ यूज़ करती हूँ। WhatsApp, Facebook ਵਗੈਰਾ? हाँ जी। ਜੇ ਪਾਬੰਦੀ ਲੱਗ ਜਾਏ, ਜੇ ਫੀਸ ਲੱਗ ਜਾਏ, ਤੁਸੀਂ 2 ਲੱਖ ਰੁਪਏ ਫੀਸ ਦੇ ਕੇ Facebook ਚਲਾਉਣਾ, ਫਿਰ ਕੀ ਕਰੋਗੇ? जाहिर बात है नहीं लगनी चाहिए फीस। अगर ਮੇਕਅਪ ਤੇ ਚਾਹੇ ਪਾਬੰਦੀ ਲੱਗ ਜਾਏ, ਪ੍ਰੋਡਕਟਸ ਤੇ ਲੱਗ ਜਾਏ, Facebook ਤੇ ਨਹੀਂ ਲੱਗਣੀ ਚਾਹੀਦੀ। नहीं लगनी चाहिए।
ਇਸ ਹਵਾਲੇ ਨਾਲ ਮੈਂ ਇਹ ਕਹਾਂਗਾ ਕਿ ਜਿਹੜੇ ਨਵੇਂ ਚੈਨਲਸ ਨੇ ਉਹਨਾਂ ਵਾਸਤੇ ਤੇ ਬੜਾ ਮਸਲਾ ਹੈ, ਕਿਉਂਕਿ ਇਹਦੇ ਵਾਸਤੇ ਉਹਨਾਂ ਵਾਸਤੇ ਕਾਸਟ ਇਤਨੀ ਜ਼ਿਆਦਾ ਹੋ ਜਾਏਗੀ ਤੇ ਉਹ ਆਪਣਾ ਕੰਮ ਨਹੀਂ ਸਟਾਰਟ ਕਰ ਸਕਦੇ। ਦੂਜੀ ਗੱਲ ਹੈ ਕਿ ਹਕੂਮਤ ਕਦਮ ਲਾ ਨਹੀਂ ਸਕਦੀ, ਕਿਉਂਕਿ ਆਰਟੀਕਲ 19 ਜਿਹੜਾ ਹੈ ਤੁਹਾਡੇ ਕਨਸਟੀਟਿਊਸ਼ਨ ਦਾ, ਉਹਦੇ 'ਚ ਗੱਲ ਲਿਖੀ ਹੋਈ ਹੈ ਕਿ ਰਾਈਟ ਟੂ ਫਰੀडम ਆਫ ਸਪੀਚ ਹੈ, ਤੇ ਉਹ ਰਾਈਟ ਇਨਫ੍ਰਿੰਜ ਕਰਨਾ ਤੇ ਹਰ ਇੱਕ ਜਿਹੜਾ ਇਨਸਾਨ ਦਾ ਬੁਨਿਆਦੀ ਹੱਕ ਹੈ ਤੇ ਉਹ ਇੱਕ ਜ਼ਿਆਦਤੀ ਦੇ ਜ਼ੁਮਰੇ ਵਿੱਚ ਆਉਂਦਾ ਹੈ। ਤੇ ਇਸ ਵਾਸਤੇ ਮੈਂ ਇਸ ਹਕੂਮਤ ਦੇ ਇਕਦਾਮ ਨੇ ਕਿਤੇ ਤੋਂ ਨਹੀਂ ਸਰਾਹੁੰਦਾ, ਤੇ ਇਹ ਉਹਨਾਂ ਸਾਰਿਆਂ ਬਿਜ਼ਨਸਿਸ ਵਾਸਤੇ ਇੱਕ ਬੜੀ ਜ਼ਿਆਦਤੀ ਹੈ ਕਿ ਜਿਨ੍ਹਾਂ ਕੋਲ ਇਤਨਾ ਕੈਪੀਟਲ ਨਹੀਂ ਹੈ, ਨਾ ਹਕੂਮਤ ਆਪ ਸਪੋਰਟ ਕਰ ਰਹੀ ਹੈ, ਤੇ ਜਿਹੜੇ ਕੋਈ ਐਂਟਰਪ੍ਰੀਨਿਓਰ ਤੁਹਾਡੇ ਜਿਹੇ ਭਰਾ ਬੰਦੇ ਆਪ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਇੱਕ ਆਬਸਟੈਕਲ ਹੈ, ਤੇ ਮੈਂ ਸਮਝਦਾ ਕਿ ਬੜੀ ਜ਼ਿਆਦਤੀ ਹੈ। ਮੈਂ ਤੇ ਇਹੀ ਕਹਾਂਗਾ ਕਿ ਉਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ, ਕਿਉਂਕਿ ਆਲਰੇਡੀ ਇਸ ਟਾਈਮ ਜਿਹੜਾ ਹੈਗਾ ਮੁਲਕ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੋਇਆ ਤੇ ਮਜ਼ੀਦ ਟੈਕਸ ਉੱਤੇ ਲਾ ਕੇ ਤੇ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ, ਕੀ ਲੈਣਾ ਚਾਹੁੰਦੇ ਨੇ ਆਵਾਮ ਕੋਲੋਂ। ਠੀਕ ਹੈ, ਤੇ ਉਹਨਾਂ ਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ, ਬਲਕਿ ਆਵਾਮ ਨੂੰ ਸਪੋਰਟ ਦੇਣਾ ਚਾਹੀਦਾ, ਨਾ ਕਿ ਉਹਨਾਂ ਕੋਲ ਹਰ ਚੀਜ਼ ਛਿਨਣੀ ਚਾਹੀਦੀ ਹੈ। ਠੀਕ ਹੈ, ਤੇ ਇਹ ਜਿਹੜੀ ਕਿ ਸਾਡੀ ਇਹ ਲੋਕੀ ਸੋਚਦੇ ਨੇ ਕਿ ਅਸੀਂ ਇੱਥੇ ਜੋ ਕਰਾਂਗੇ ਬਹੁਤ ਅੱਛਾ ਕਰਾਂਗੇ ਜੀ, ਇਸ ਟਾਈਮ ਜੋ ਕਰ ਰਹੇ ਹਾਂ ਬਹੁਤ ਅੱਛਾ ਕਰ ਰਹੇ ਹਾਂ, ਬਲਕਿ ਇੰਜ ਨਹੀਂ ਹੈਗਾ। ਠੀਕ ਹੈ, ਉਹਨਾਂ ਨੂੰ ਆਪੇ ਹੀ ਸੋਚਣਾ ਚਾਹੀਦਾ ਇਸ ਚੀਜ਼ ਨੂੰ ਕਿ ਆਵਾਮ ਦਾ ਖਿਆਲ ਕਰਨ। ਠੀਕ ਹੈ, ਉਹ ਹੁਣ ਇੰਨੀ ਆਵਾਮ ਹੈਗੀ ਹੈ, ਇੰਨੀ ਬੇਰੋਜ਼ਗਾਰ ਹੋਈ ਆਵਾਮ। ਠੀਕ ਹੈ, ਮੇਰੀ ਆਪਣੀ ਫੈਕਟਰੀ ਦੇ ਵਿੱਚੋਂ 5000 ਬੰਦਾ ਕੱਢਿਆ ਗਿਆ। ਠੀਕ ਹੈ, ਇਹਨਾਂ ਦੀ ਟੈਕਸ ਦੀ ਵਜ੍ਹਾ ਤੋਂ। ਠੀਕ ਹੈ, ਲੇਕਿਨ ਉਹਦਾ ਕੀ ਹੈ, ਸਾਰੇ ਬੇਰੋਜ਼ਗਾਰ ਆਪਣੇ ਘਰ ਬੈਠੇ ਨੇ, ਮਾਵਾਂ ਰੋਂਦੀ ਵੇ ਪੁੱਤਰ ਸਾਡਾ ਕੋਈ ਕੰਮ ਨਹੀਂ ਕਰ ਰਿਹਾ, ਉਹਨਾਂ ਦਾ ਖਰਚਾ ਕਿਵੇਂ ਚੱਲੇਗਾ। ਤੇ ਇਹਨਾਂ ਨੂੰ ਸੋਚਣਾ ਚਾਹੀਦਾ। ਲੇਕਿਨ ਇਹ ਕੀ ਹੈ ਕਿ ਆਪਣਾ ਹਰ ਬੰਦਾ ਜਿਹੜਾ ਆਉਂਦਾ ਨਾ ਉਹ ਆਪਣੀ ਜੇਬ ਭਰਦਾ। ਹੁਣ ਕਹਿੰਦੇ ਨੇ ਜੀ ਇਮਰਾਨ ਖਾਨ ਸਾਹਿਬ, ਠੀਕ ਅਸੀਂ ਕਹਿੰਦੇ ਕਿ ਇਮਰਾਨ ਖਾਨ ਬਹੁਤ ਅੱਛੇ ਹੈਗੇ ਨੇ, ਠੀਕ ਹੈ, ਲੇਕਿਨ ਉਹਨਾਂ ਦੀ ਜਿਹੜੀ ਟੀਮ ਹੈਗੀ ਵਰਕ ਟੀਮ ਉਹ ਕੀ ਕਰਦੀ ਵੀ ਉਹ ਵੀ ਤੇ ਵੇਖਣ ਨਾ, ਉਹ ਨਹੀਂ ਵੇਖਦੇ ਪਏ। ਲੇਕਿਨ ਉਹ ਕਹਿ ਉਹ ਜੀ ਅਸੀਂ ਉਂਗਲ ਚੁੱਕਦੇ ਨੇ, ਲੋ ਜੀ ਇਮਰਾਨ ਖਾਨ ਬਿਲਕੁਲ ਠੀਕ ਕਰਦੀ ਆਵਾਮ, ਕਿਉਂ ਕਿ ਹਕੂਮਤ ਇਸ ਟਾਈਮ ਉਹਨਾਂ ਦੀ ਚੱਲਦੀ ਪਈ। ਹਾਂਜੀ ਆਵਾਮ ਚੁੱਕਦੀ ਹੈ ਨਾ, ਤੇ ਕਿਹਦੇ ਉੱਤੇ ਚੁੱਕਦੀ ਹੈ? ਇਮਰਾਨ ਖਾਨ ਸਾਹਿਬ ਦੇ ਉੱਤੇ। ਕਿਉਂ ਚੁੱਕਦੀ ਹੈ? ਕਿਉਂਕਿ ਉਹਨਾਂ ਨੇ ਹੀ ਬੰਦੇ ਹਾਇਰ ਕੀਤੇ ਨੇ ਆਪਣੇ, ਨਾ ਉਹਨਾਂ ਨੂੰ ਸਪੋਰਟ ਦਿੰਦੇ ਤੇ ਨਾ ਉਹ ਇਲੈਕਸ਼ਨ ਦੇ ਖਲੋਂਦੇ, ਤੇ ਨਾ ਉਹਨਾਂ ਨੂੰ ਵੋਟ ਮਿਲਦੇ ਤੇ ਨਾ ਉਹਨਾਂ ਨੂੰ ਸੀਟ ਮਿਲਦੀ, ਤੇ ਨਾ ਸਾਡੇ ਉੱਤੇ ਕੋਈ ਉਜ਼ਾਬ ਆਉਂਦਾ ਇਹੋ ਜਿਹਾ।